ਅੱਜ ਅਮਰੀਕਾ ਨੇ ਇੱਕ ਈਰਾਨ ਦੀ ਜਿਹੜਾ ਵਾਰਸ਼ਿਪ ਸੀਗਾ, ਉਹਨਾਂ ਦਾ ਨੇਵਲ ਬੇਸ ਜਿਹੜਾ ਹੈਗਾ, ਆਪਾਂ ਕਹਿ ਸਕਦੇ ਜਹਾਜ਼, ਉਸ ਨੂੰ ਇੱਕ ਤਰ੍ਹਾਂ ਦੇ ਨਾਲ ਡਿਸਟਰੋਏ ਕਰ ਦਿੱਤਾ ਹੈਗਾ। ਇਹ ਸ਼੍ਰੀਲੰਕਾ ਦੇ ਕੋਸਟ ਵੱਲ ਸੀ, ਉੱਧਰ ਟ੍ਰੇਨਿੰਗ ਤੇ ਗਏ ਹੋਏ ਸੀ। ਸੋ ਯੂਐਸ ਦੇ ਸਬਮਰੀਨਸ ਨੇ ਈਰਾਨ ਦਾ ਜਿਹੜਾ ਵਾਰਸ਼ਿਪ ਆ, ਉਹ ਸ਼੍ਰੀਲੰਕਾ ਦੇ ਕੋਸਟ ਦੇ ਲਾਗੇ ਉਸ ਨੂੰ ਜਿਹੜਾ ਬੰਬਾਰਡਮੈਂਟ ਕਰਕੇ ਉਹਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈਗਾ। ਜਿਹਦੇ ਨਾਲ ਕਾਫੀ ਜਿਹੜੇ ਲੋਕ ਸੀ ਉਹਨਾਂ ਦੀ ਮੌਤ ਵੀ ਹੋਈ ਆ। 80 ਲੋਕਾਂ ਦੀ ਮੌਤ ਦੱਸਿਆ ਜਾ ਰਿਹਾ ਹੈ ਉਹਦੇ ਵਿੱਚ, ਕਿਉਂਕਿ ਕੰਮ ਕਰਨ ਵਾਲੇ ਵੀ ਬੰਦੇ ਸੀ ਬਹੁਤ। ਉੱਥੇ ਦੇ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ ਆ ਵੀ 80 ਲੋਕ ਮਾਰੇ ਗਏ ਆ, 32 ਦੇ ਕਰੀਬ ਜੋ ਉਹ ਫੱਟੜ ਹੋਏ ਆ, ਜਿਨ੍ਹਾਂ ਨੂੰ ਸ਼੍ਰੀਲੰਕਾ ਦੀ ਗਵਰਨਮੈਂਟ ਜੋ ਆ ਉਹ ਸਹਾਇਤਾ ਦੇ ਰਹੀ ਹੈਗੀ ਆ। ਪੈਂਟਾਗਨ ਦੇ ਵਿੱਚ ਬਰੀਫਿੰਗ ਦੇ ਦੌਰਾਨ ਜੋ ਹੈਗਸੈਟ ਆ, ਸੈਕਟਰੀ ਆਫ ਵਾਰ, ਉਹਨਾਂ ਨੇ ਇਹ ਕਿਹਾ ਵੀ ਇਰਾਨੀਅਨ ਵਾਰਸ਼ਿਪ ਦੇ ਉੱਤੇ ਇੱਕ ਫਸਟ ਅਟੈਕ ਆ ਇਹ ਕਿਸੇ ਐਨਮੀ ਦੇ ਉੱਤੇ ਵਰਲਡ ਵਾਰ 2 ਤੋਂ ਬਾਅਦ। ਸੋ ਕਦੇ ਇਦਾਂ ਅਟੈਕ ਹੋਇਆ ਨਹੀਂ ਸੀ। ਸ਼੍ਰੀਲੰਕਾ ਦੀ ਗਵਰਨਮੈਂਟ ਨੇ ਇਹ ਕਿਹਾ ਵੀ ਬਹੁਤ ਸਾਰੀਆਂ ਬੋਡੀਜ਼ ਉਹਨੀ ਰਿਕਵਰ ਕਰ ਲਈਆਂ ਆ ਤੇ 32 ਦੇ ਕਰੀਬ ਜਿਹੜੇ ਜ਼ਖਮੀ ਹੋਏ ਸੇਲਰਸ ਆ, ਉਹ ਉਹਨਾਂ ਦੀ ਹੈਲਪ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਦ ਫਰਾਈਗੇਟ ਆਰਿਸ ਡੇਨਾ, ਇਹ ਉਹਨਾਂ ਦਾ ਨਾਂ ਸੀਗਾ। ਉਸ ਜੋ ਸ਼ਿਪ ਹੈਗਾ, ਉਹਦੇ 40 ਦੇ ਕਰੀਬ ਕਹਿੰਦੇ ਵੀ ਨੌਟੀਕਲ ਮਾਈਲਸ ਜਾਂ 75 ਕਿਲੋਮੀਟਰ ਦੂਰ ਇਹ ਸ਼੍ਰੀਲੰਕਾ ਤੋਂ ਸੀਗਾ ਜਦੋਂ ਇਸ ਨੂੰ ਹਿੱਟ ਕੀਤਾ ਗਿਆ ਹੈਗਾ। ਇਹਦੇ ਕੋਲ 180 ਦੇ ਕਰੀਬ ਕਰੂ ਮੈਂਬਰ ਸੀਗੇ ਜਦੋਂ ਰੈਸਕਿਊ ਆਪਰੇਸ਼ਨ ਹੋਇਆ। ਹਜੇ ਵੀ ਉਹ ਚੱਲ ਰਿਹਾ ਹੈਗਾ ਆ। ਸੋ ਇਰਾਨੀਅਨ ਫਰਾਈਗੇਟ ਜੋ ਉਹ ਆਪਣੇ 2026 ਇੰਟਰਨੈਸ਼ਨਲ ਫਲੀਟ ਰਿਵਿਊ ਉਹ ਤੋਂ ਵਾਪਸ ਆ ਰਿਹਾ ਸੀਗਾ ਇੰਡੀਆ ਦੇ ਕੋਸਟ ਸਿਟੀ ਆਫ ਵਿਸ਼ਾਖਾਪਟਨਮ ਤੋਂ। ਸ਼੍ਰੀਲੰਕਾ ਦੇ ਫੋਰਨ ਮਿਨਿਸਟਰ ਵਿਜੀਥਾ ਹੀਰਾਤ, ਉਹਨਾਂ ਨੇ ਇਹ ਦੱਸਿਆ ਆ ਵੀ ਨੇਵੀ ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਜੋ ਸ਼ਿਪ ਆ ਉਹਦੇ ਤੇ ਅਟੈਕ ਹੋਇਆ ਹੈਗਾ ਆ। ਤੇ ਉਹ ਤੋਂ ਬਾਅਦ ਜੋ ਸ਼੍ਰੀਲੰਕਾ ਦੀ 에ਅਰ ਫੋਰਸ ਦੇ ਪਲੇਨ ਆ, ਉਹਨਾਂ ਨੇ ਰੈਸਕਿਊ ਮਿਸ਼ਨ ਦੇ ਦੌਰਾਨ ਇਹਨਾਂ ਲੋਕਾਂ ਨੂੰ ਜੋ ਉੱਥੇ ਕੰਮ ਕਰਦੇ ਸੀ, ਜਿਹੜੇ ਉਹਦੇ ਵਿੱਚ ਵਰਕਰ ਸੀਗੇ, ਉਹਨਾਂ ਨੂੰ ਬਾਹਰ ਕੱਢਿਆ ਹੈ। ਜੀ ਬਿਲਕੁਲ। ਸੋ ਚੌਥਾ ਪੰਜਵਾਂ ਦਿਨ ਜਿਹੜਾ ਹਰਜੋਤ ਸਿੰਘ ਜੀ ਇਸ ਲੜਾਈ ਦਾ ਹੈਗਾ ਆ, ਉਹ ਤਾਂ ਪ੍ਰਸ਼ਾਸਨ ਕਹਿ ਰਿਹਾ ਵੀ ਇਹ ਵਾਰ ਨਹੀਂ ਆ, ਕਿਉਂਕਿ ਵਾਰ ਨੂੰ ਅਪਰੂਵ ਕਰਨ ਦੇ ਲਈ ਕਾਂਗਰਸ ਦੀ ਸਹਿਮਤੀ ਚਾਹੀਦੀ ਆ। ਸੋ ਇਸ ਨੂੰ ਕੰਬੈਟ ਆਪਰੇਸ਼ਨ ਜਾਂ ਕੌਨਫਲਿਕਟ ਜਾਂ ਇੱਦਾਂ ਦੀਆਂ ਚੀਜ਼ਾਂ ਕਹਿ ਕੇ ਜਿਹੜਾ ਆ ਉਹ ਲੋਕਾਂ ਨੂੰ ਦੱਸਿਆ ਜਾ ਰਿਹਾ ਆ ਪ੍ਰਸ਼ਾਸਨ ਦੇ ਜਿਹੜਾ ਉਹ ਦੁਆਰਾ। ਸੋ ਇਹ ਜਿਹੜਾ ਆਇਰਿਸ ਦੀਨਾ ਕਰਕੇ ਇਸ ਦਾ ਨਾਮ ਸੀਗਾ, ਜਿਹੜਾ ਇਹਨਾਂ ਦਾ ਸਮੁੰਦਰੀ ਬੇੜਾ ਸੀਗਾ ਈਰਾਨ ਦਾ। ਇਹ ਵਿਸ਼ਾਖਾਪਟਨਮ, ਜਿੱਦਾਂ ਤੁਸੀਂ ਦੱਸਿਆ ਵੀ ਇੰਡੀਆ ਦੇ ਵਿੱਚ ਇਹ ਉੱਥੇ ਪਹੁੰਚਿਆ ਹੋਇਆ ਸੀਗਾ ਐਕਸਰਸਾਈਜ਼ ਦੇ ਲਈ, ਜਾਂ ਜਿੱਦਾਂ ਤੁਸੀਂ ਦੱਸਿਆ ਵੀ ਚੈਕਿੰਗ ਕਰਾਉਣ ਦੇ ਲਈ। ਪਰ ਉਸੇ ਦਰਮਿਆਨ ਜਦੋਂ ਉੱਧਰੋਂ ਆ ਰਿਹਾ ਸੀਗਾ ਤੇ ਇਹਨਾਂ ਨੇ ਇਸ ਨੂੰ ਡੁਬਾ ਦਿੱਤਾ ਹੈ, ਸਿੰਕ ਜਿਹੜਾ ਉਹ ਕਰ ਦਿੱਤਾ ਆ। ਅਮਰੀਕਾ ਦੇ ਜਿਹੜੇ ਸਕੱਤਰ ਆ ਪੀਟ ਹੈਗਸੈਥ ਤੇ ਰਾਸ਼ਟਰਪਤੀ ਟਰੰਪ, ਉਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਜਿਹੜੀ ਈਰਾਨ ਦੀ ਨੇਵੀ ਆ ਉਸ ਨੂੰ ਟੋਟਲੀ ਖਤਮ ਕਰ ਦੇਣਾ ਆ। ਹੁਣ ਤੱਕ 17 ਜਿਹੜੇ ਇਹਨਾਂ ਦੇ ਸ਼ਿਪ ਤੇ ਹੋਰ ਜਿਹੜੀਆਂ ਨੇਵਲ ਬੋਟਸ ਆ, ਉਹਨਾਂ ਨੂੰ ਆਲਰੇਡੀ ਨਸ਼ਟ ਕਰ ਦਿੱਤਾ ਗਿਆ ਆ ਅਮਰੀਕਾ ਦੇ ਦੁਆਰਾ। ਸੋ ਲਗਾਤਾਰ ਉੱਥੇ ਜਿਹੜੀ 에ਅਰ ਸਟ੍ਰਾਈਕਸ ਆ ਉਹ ਚੱਲ ਰਹੀਆਂ ਆ ਯੂਐਸ ਅਤੇ ਇਜ਼ਰਾਈਲ ਦੇ ਜਿਹੜਾ ਉਹ ਦੁਆਰਾ। ਕਹਿੰਦੇ ਵੀ ਇਹਦੇ ਨਾਲ ਇੱਕ ਚੀਜ਼ ਜਿਹੜੀ ਉਹ ਪਤਾ ਲੱਗ ਰਹੀ ਆ ਵੀ ਹੁਣ ਜਿਹੜਾ ਈਰਾਨ ਨੇ ਪਹਿਲੇ 2-3 ਦਿਨ ਇੱਕ ਹਿਸਾਬ ਦੇ ਨਾਲ ਜਵਾਬੀ ਕਾਰਵਾਈ ਕਰਦੇ ਆ ਰਹੇ ਸੀਗੇ, ਉਹ ਹੁਣ ਉਹਨਾਂ ਦੀ ਥੋੜੀ ਜਵਾਬੀ ਕਾਰਵਾਈ ਪਹਿਲਾਂ ਦੇ ਨਾਲੋਂ ਘੱਟ ਚੁੱਕੀ ਆ। ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਵੀ ਇਹਨਾਂ ਦੀ ਜਿਹੜੀ ਮਿਲਟਰੀ ਕੈਪੇਬਿਲਿਟੀ ਆ, ਜਿੱਥੇ ਜਿੱਥੇ ਇਹਨਾਂ ਦੇ ਹਥਿਆਰ ਪਏ ਸੀਗੇ, ਉਹਨਾਂ ਨੂੰ ਖਾਸਾ ਜਿਹੜਾ ਉਹ ਨੁਕਸਾਨ ਆ ਉਹ ਪਹੁੰਚਾਇਆ ਗਿਆ ਆ। ਈਰਾਨ ਵਾਲੇ ਦੱਸ ਰਹੇ ਆ ਵੀ ਮਰਨ ਵਾਲਿਆਂ ਦੀ ਸੰਖਿਆ 1000 ਤੋਂ ਉੱਤੇ ਜਿਹੜੀ ਉਹ ਵੱਧ ਗਈ ਹੈਗੀ ਆ। ਉਧਰ ਨਾਲ ਹੀ ਇਹ ਅੱਜ ਰਿਪੋਰਟ ਆ ਰਹੀ ਆ ਵੀ ਨਾਟੋ ਦੇ ਦੁਆਰਾ ਈਰਾਨ ਦੁਆਰਾ ਛੱਡੀ ਗਈ ਮਿਜ਼ਾਈਲ ਜੋ ਕਿ ਟਰਕੀ ਵੱਲ ਨੂੰ ਆ ਰਹੀ ਸੀ, ਉਸ ਨੂੰ ਰਸਤੇ ਦੇ ਵਿੱਚ ਨਸ਼ਟ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਜੇ ਟਰਕੀ ਇਸ ਦੇ ਵਿੱਚ ਟਾਰਗੇਟ ਹੋ ਜਾਂਦਾ ਤੇ ਇਹਦੇ ਨਾਲ ਇਸ ਵਾਰ ਦੇ ਵਿੱਚ ਹੋਰ ਵੀ ਵੱਡੀ ਐਸਕੇਲੇਸ਼ਨ ਹੋ ਜਾਣੀ ਸੀ, ਕਿਉਂਕਿ ਨਾਟੋ ਮੈਂਬਰ ਦੇ ਉੱਤੇ ਹਮਲਾ ਜਿਹੜਾ ਉਹ ਹੋਣਾ ਸੀਗਾ। ਸੋ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਜਿਹੜੇ ਉਹਦਾ ਨਾਮ ਵੀ ਇਜ਼ਰਾਈਲ ਕੈਟਸ ਆ,
ਉਹਨਾਂ ਨੇ ਕਿਹਾ ਵੀ ਜਿਹੜਾ ਵੀ ਕੋਈ ਨਵਾਂ ਈਰਾਨ ਦਾ ਸੁਪਰੀਮ ਲੀਡਰ ਸਿਲੈਕਟ ਕੀਤਾ ਜਾਊਗਾ, ਉਸ ਦੀ ਵੀ ਅਸੀਂ ਐਲੀਮੀਨੇਸ਼ਨ ਜਿਹੜੀ ਉਹ ਕਰਾਂਗੇ। ਕੱਲ ਦੱਸ ਹੀ ਰਹੇ ਸੀ ਹਰਜੋਤ ਸਿੰਘ ਜੀ ਤੁਸੀਂ ਵੀ, ਜਿੱਥੇ ਇਹਨਾਂ ਦੇ ਸਾਰਿਆਂ ਲੀਡਰਾਂ ਨੇ ਬਹਿ ਕੇ ਜਾਂ ਰਿਲੀਜੀਅਸ ਬੰਦਿਆਂ ਨੇ ਜਿਹੜਾ ਬਹਿ ਕੇ ਅਗਲਾ ਸੁਪਰੀਮ ਲੀਡਰ ਚੁਣਨਾ ਸੀਗਾ, ਉਹਨਾਂ ਸਾਰਿਆਂ ਨੂੰ ਹੀ ਜਿਹੜਾ ਇਹਨਾਂ ਨੇ ਖਤਮ ਕਰ ਦਿੱਤਾ ਉਸ ਦੇ ਉੱਤੇ ਬੰਬਾਰਡਮੈਂਟ ਕਰਕੇ। ਸੋ ਇੱਥੋਂ ਇਹ ਪਤਾ ਲੱਗਦਾ ਵੀ ਇਹਨਾਂ ਦੇ ਕੋਲ ਅਮਰੀਕਾ ਤੇ ਇਜ਼ਰਾਈਲ ਦੇ ਕੋਲ ਅਜੇ ਵੀ ਬਹੁਤ ਜ਼ਿਆਦਾ ਜਿਹੜੀ ਇਨਸਾਈਡ ਅੰਦਰਲੀ ਜਿਹੜੀ ਸੂਹ ਜਿਹੜੀ ਉਹ ਹੈਗੀ ਆ, ਜਿਸ ਕਰਕੇ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਸਾਹ ਲੈਣ ਦਾ ਵੀ ਈਰਾਨ ਵਾਲਿਆਂ ਨੂੰ ਮੌਕਾ ਨਹੀਂ ਮਿਲ ਰਿਹਾ ਹੈਗਾ। ਈਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਤੇ ਇੰਟਰਨਲ ਸਿਕਿਉਰਿਟੀ ਫੋਰਸ ਜਿਹੜੀਆਂ ਕਮਾਂਡ ਆ, ਉਹਨਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਆ। ਪੀਟ ਹੈਗਸੈਟ ਨੇ ਕਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਵੀ ਬੰਬ ਜਿਹੜੇ ਉਹ ਸੁੱਟੇ ਜਾਣਗੇ ਇਹਨਾਂ ਸਾਰਿਆਂ ਨੂੰ ਖਤਮ ਕਰਨ ਦੇ ਲਈ। ਉਧਰ ਇਜ਼ਰਾਈਲ ਤੇ ਲੈਬਨਾਨ ਦੇ ਵਿੱਚ ਵੀ ਜਿਹੜੀ ਅਟੈਕਸ ਆ ਉਹ ਐਸਕਲੇਟ ਹੋ ਗਏ ਆ। ਲੈਬਨਾਨ ਦੇ ਵਿੱਚੋਂ ਹਿਜ਼ਬੁੱਲਾ ਜੋ ਕਿ ਇਜ਼ਰਾਈਲ ਦੇ ਬਾਰਡਰ ਦੇ ਨਜ਼ਦੀਕ ਆ, ਉੱਥੇ ਜਿਹੜਾ ਹਰਜੋਤ ਸਿੰਘ ਜੀ ਇੱਕ ਦੂਜੇ ਦੇ ਉੱਤੇ ਹਮਲੇ ਜਿਹੜੇ ਉਹ ਹੋ ਰਹੇ ਆ। ਉਧਰ ਖਾਮੇਨਾਈ ਦਾ ਜਿਹੜਾ ਫਿਊਨਰਲ ਆ ਉਸ ਨੂੰ ਡਿਲੇ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ। ਈਰਾਨ ਦਾ ਜਿਹੜਾ ਮੀਡੀਆ ਉਹ ਰਿਪੋਰਟ ਕਰ ਰਿਹਾ ਆ। ਸੋ ਉਹ ਇਹ ਕਹਿ ਰਿਹਾ ਵੀ ਇਹਦੇ ਨਾਲ ਜਿਹੜੇ ਅਫਸੋਸ ਕਰਨ ਵਾਲੇ ਆ ਮੋਰਨਰਸ ਹੈਗੇ ਆ, ਉਹਨਾਂ ਨੂੰ ਤਹਿਰਾਨ ਦੇ ਵਿੱਚ ਪਹੁੰਚਣ ਦਾ ਮੌਕਾ ਜਿਹੜਾ ਉਹ ਮਿਲੇਗਾ। ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਇਸ ਦੇ ਜਿਹੜਾ ਹਰਜੋਤ ਸਿੰਘ ਜੀ ਵੀ ਜਿਹੜਾ ਖਾਮੇਨਾਈ ਦਾ ਜਦੋਂ ਉਸ ਨੂੰ ਕਰਨਾ ਆ ਫਿਊਨਰਲ ਕਰਨਾ ਹੈ, ਵੀ ਕੀ ਉਹਦੇ ਉੱਤੇ ਤਾਂ ਨਹੀਂ ਹਮਲਾ ਕਰ ਦਿੱਤਾ ਜਾਂਦਾ। ਸੋ ਇਹ ਦੇਖਣ ਵਾਲੀ ਜਿਹੜੀ ਗੱਲ ਵੀ ਜਿਹੜੀ ਅੱਗੇ ਰਹੇਗੀ। ਈਰਾਨ ਉੱਦਾਂ ਆਪਣੇ ਵੱਲੋਂ ਮਿਜ਼ਾਈਲਸ ਲਗਾਤਾਰ ਕੰਟੀਨਿਊਸਲੀ ਫਾਇਰ ਕਰ ਰਿਹਾ ਹੈ, ਲਗਾਤਾਰ ਜਿਹੜਾ ਉਹ ਕਰ ਰਿਹਾ ਤੇ ਕਹਿੰਦੇ ਵੀ ਕਈ ਦਿਨ ਤੱਕ ਉਹ ਕਰੇਗਾ, ਜਿੰਨੀ ਦੇਰ ਤੱਕ ਮਿਡਲ ਈਸਟ ਦੇ ਵਿੱਚ ਉਸ ਦੀ ਜਿਹੜੀ ਕਹਿ ਲਓ ਵੀ ਉਹਨੂੰ ਇਹ ਲੱਗਦਾ ਹੈ ਵੀ ਹਾਂ ਵੀ ਹੁਣ ਕੰਮ ਅੱਗੇ ਤੱਕ ਜਿਹੜਾ ਉਹ ਨਹੀਂ ਪਹੁੰਚ ਗਿਆ। ਵੈਸਟਰਨ ਅਧਿਕਾਰੀ ਤੇ ਯੂਐਸ ਦੇ ਜਿਹੜੇ ਸੈਂਟਰਲ ਕਮਾਂਡ ਸੈਂਟਕੌਮ ਦੇ ਕਮਾਂਡਰਸ ਨੇ, ਉਹਨਾਂ ਨੇ ਇਹ ਕਿਹਾ ਵੀ ਇਹਨਾਂ ਦੀ ਇੰਟੈਂਸਿਟੀ ਪਹਿਲਾਂ ਦੇ ਨਾਲੋਂ ਈਰਾਨ ਦੇ ਹਮਲਿਆਂ ਦੀ ਘਟ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਕਰੰਟ ਰੇਟਸ ਦੇ ਨਾਲ ਜੇ ਇਹ ਚੱਲਦੇ ਰਹੇ ਤਾਂ ਈਰਾਨ ਦੇ ਕੋਲ ਅਗਲੇ ਕਈ ਦਿਨਾਂ ਦੀ ਕੈਪੇਬਿਲਿਟੀ ਹੈਗੀ ਆ। ਸੋ ਇਹ ਇੱਕ ਅਧਿਕਾਰੀ ਨੇ ਅਮਰੀਕਾ ਵਾਲੇ ਪਾਸਿਓਂ ਜਿਹੜਾ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਇਹ ਦੱਸਿਆ ਹੈਗਾ ਆ। ਸੋ ਇਹ ਮੰਨਿਆ ਜਾ ਰਿਹਾ ਹੈ ਵੀ ਈਰਾਨ ਅਜੇ ਕਈ ਹੋਰ ਦਿਨ ਇਸ ਲੜਾਈ ਦੇ ਵਿੱਚ ਇਦਾਂ ਹੀ ਮਿਜ਼ਾਈਲਸ ਫਾਇਰ ਕਰਦਾ ਜਿਹੜਾ ਉਹ ਰਹਿ ਸਕਦਾ ਹੈਗਾ ਆ। ਉਧਰ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਓਮਾਨ ਦੀ ਨੇਵੀ ਨੇ ਜਿਹੜਾ ਉਹ ਦੱਸਿਆ ਵੀ ਉਹਨਾਂ ਨੇ 24 ਜਾਣਿਆਂ ਵਾਲਾ ਇੱਕ ਕਰੂ, ਜਿਸ ਦੇ ਉੱਤੇ ਮਾਲਟਾ ਦੇ ਮੁਲਕ ਦਾ ਝੰਡਾ ਲੱਗਾ ਸੀ, ਕਾਰਗੋ ਸ਼ਿਪ ਸੀ ਜਿਸ ਦੇ ਉੱਤੇ 2 ਮਿਜ਼ਾਈਲਸ ਲੱਗੀਆਂ ਸੀ, ਉਹਨਾਂ ਬੰਦਿਆਂ ਨੂੰ ਜਿਹੜਾ ਉੱਥੇ ਬਚਾਇਆ ਹੈਗਾ ਆ। ਈਰਾਨ ਵਾਲਿਆਂ ਨੇ ਕਿਹਾ ਸੀਗਾ ਵੀ ਜਿਹੜਾ ਵੀ ਕੋਈ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚੋਂ ਕੋਈ ਵੀ ਜਹਾਜ਼ ਜਾਂ ਤੇਲ ਵਾਲਾ ਟੈਂਕਰ ਲੰਘੇਗਾ ਜਾਂ ਲੰਘਣ ਦੀ ਕੋਸ਼ਿਸ਼ ਕਰੂਗਾ, ਅਸੀਂ ਉਸ ਨੂੰ ਅੱਗ ਲਗਾ ਦੇਵਾਂਗੇ, ਉਹ ਉਹਨਾਂ ਨੇ ਲੰਘਣ ਨਹੀਂ ਦੇਣਾ ਹੈਗਾ। ਸੋ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਸਿਚੁਏਸ਼ਨ ਆ ਉਹ ਅੱਗੇ ਵੱਧ ਰਹੀ ਆ। ਈਰਾਨ ਵਾਲੇ ਜੇ ਈਰਾਨ ਦੇ ਨਜ਼ਦੀਕ ਬਣੀ ਆ ਜਿਹੜੀ ਇਰਾਨੀਅਨ ਵਾਰਸ਼ਿਪ ਆਇਰਿਸ ਦੀਨਾ ਆ, ਉਸ ਨੂੰ ਜਿਹੜਾ ਡੁਬਾਉਣ ਤੋਂ ਬਾਅਦ ਚ ਇਹੀ ਜਿਹੜਾ ਪਤਾ ਲੱਗ ਰਿਹਾ ਆ ਵੀ ਇਹ ਹਰ ਥਾਂ ਦੇ ਉੱਤੇ ਜਿੱਥੇ ਵੀ ਈਰਾਨ ਦੇ ਮਿਲਟਰੀ ਦੇ ਕੋਈ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਨਸ਼ਟ ਕਰਨ ਦੇ ਵਿੱਚ ਇਜ਼ਰਾਈਲ ਤੇ ਅਮਰੀਕਾ ਜਿਹੜਾ ਉਹ ਹਰ ਸੰਭਵ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਜੀ। ਸੋ ਬਿਲਕੁਲ ਡਿਫੈਂਸ ਸੈਕਟਰੀ ਪੀਟ ਹੈਗਸੈਟ ਉਹਨਾਂ ਨੇ ਕਿਹਾ ਵੀ ਯੂਐਸ ਐਕਸਲਰੇਟ ਕਰ ਰਿਹਾ, ਡੀਸੈਕਲੇਟ ਨਹੀਂ ਕਰ ਰਿਹਾ ਹੈਗਾ ਜੋ ਈਰਾਨ ਦੇ ਉੱਤੇ ਜੰਗ ਚੱਲ ਰਹੀ ਹੈਗੀ ਆ। ਸੋ ਇਸੇ ਕਰਕੇ ਸ਼੍ਰੀਲੰਕਾ ਦੇ ਪਾਣੀਆਂ ਦੇ ਲਾਗੇ ਜੋ ਆ ਉੱਥੇ ਦਾ ਜਿਹੜਾ ਨੇਵਲ ਵੈਸਲ ਸੀਗਾ ਉਸ ਨੂੰ ਜਿਹੜਾ ਤਬਾਹ ਕੀਤਾ ਹੈਗਾ ਆ। ਈਰਾਨ ਦੀ ਗਵਰਨਮੈਂਟ ਜਿਸ ਤਰ੍ਹਾਂ ਤੁਸੀਂ ਦੱਸਿਆ ਇਹ ਕਹਿ ਰਿਹਾ ਆ ਵੀ ਅਲੀ ਖਮੇਨਾਈ ਦੀ ਜੋ ਫਿਊਨਰਲ ਸੀਗਾ ਉਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ। ਸੋ ਫਾਰ 1000 ਲੋਕਾਂ ਦੀ ਸਿਵਲੀਅਨ ਦੀ ਮੌਤ ਹੋ ਚੁੱਕੀ ਹੈ, ਜਿਹਦੇ ਵਿੱਚੋਂ 180 ਬੱਚੇ ਹੈਗੇ ਆ। 6 ਅਮਰੀਕਨ ਫੌਜੀਆਂ ਦੀ ਮੌਤ ਹੋ ਚੁੱਕੀ ਹੈਗੀ ਆ ਜਦੋਂ ਤੋਂ ਜੰਗ ਸ਼ੁਰੂ ਹੋਈ ਹੈਗੀ ਆ। ਇਜ਼ਰਾਈਲ ਦੇ ਆਫੀਸ਼ੀਅਲ ਤੇ ਇੰਟੈਲੀਜੈਂਸ ਹਮੇਸ਼ਾ ਹੀ ਇਹ ਕਹਿ ਰਹੇ ਆ ਵੀ ਦੇਖੋ ਈਰਾਨ 90% ਲਾਗੇ ਹੈਗਾ ਆ ਯੂਰੇਨੀਅਮ ਐਨਰਿਚਮੈਂਟ ਦੇ, ਇਸੇ ਕਰਕੇ ਅਸੀਂ ਸਟ੍ਰਾਈਕ ਕੀਤਾ ਹੈਗਾ ਆ। ਗੋਲਫ ਦੀਆਂ ਜਿਹੜੀਆਂ ਬਹੁਤੀਆਂ ਸਟੇਟਸ ਆ ਉਹ ਹੁਣ ਯੂਐਸ ਨੂੰ ਯੂਜ਼ ਨਹੀਂ ਕਰਨ ਦੇ ਰਹੀਆਂ ਆਪਣਾ 에ਅਰ ਸਪੇਸ।
ਕਿਉਂਕਿ ਉਹ ਈਰਾਨ ਨੇ ਉਹਨਾਂ ਮੁਲਕਾਂ ਦੇ ਉੱਤੇ ਵੀ ਅਟੈਕ ਕੀਤਾ ਹੈਗਾ, ਪਰ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੇਂਜ ਹੋ ਸਕਦਾ ਹੈਗਾ। ਇਜ਼ਰਾਈਲ ਦੀ ਮਿਲਟਰੀ ਨੇ ਇਹ ਕਿਹਾ ਵੀ ਮਿਲਟਰੀ ਕੰਪਾਊਂਡ ਇੱਕ ਤਹਿਰਾਨ ਦੇ ਵਿੱਚ ਸੀ, ਉੱਥੇ ਉਹਨਾਂ ਨੇ ਥੋੜਾ ਸਮਾਂ ਪਹਿਲਾਂ ਅਟੈਕ ਕੀਤਾ, ਜਿੱਥੇ 100 ਦੇ ਕਰੀਬ ਇਜ਼ਰਾਈਲੀ 에ਅਰ ਫੋਰਸ ਜੈਟਸ ਉਸ ਕੰਪਾਊਂਡ ਨੂੰ ਅਟੈਕ ਕਰਨ ਗਏ, ਤੇ ਜਿਹਦੇ ਵਿੱਚ 250 ਮੁਨੀਸ਼ਨਸ ਉਹਨਾਂ ਨੇ ਯੂਜ਼ ਕੀਤੇ ਹੈਗੇ ਆ। ਗਰਾਊਂਡ ਦੇ ਵਿੱਚ ਕੀ ਹੋ ਰਿਹਾ, CIA ਟਰਾਈ ਕਰ ਰਹੀ ਆ ਕੁਰਦਿਸ਼ ਲੋਕਾਂ ਨੂੰ, ਜੋ ਕੁਰਦ ਹੈਗੇ ਆ ਵੀ ਉਹਨਾਂ ਨੂੰ ਕੀਤਾ ਜਾਵੇ, ਉਹਨਾਂ ਨੂੰ ਸਾਰੀ ਸਹਾਇਤਾ ਦਿੱਤੀ ਜਾਵੇ, ਜਾਂ ਇੰਟਰਨਲੀ ਕੁਛ ਜਿਹੜੇ ਗਰੁੱਪ ਆ ਉਹ ਉਲਟ ਹੋਣ ਈਰਾਨ ਦੇ। ਜੋ ਟੈਂਕਰਸ ਆ ਉਹ ਸਟ੍ਰੇਟ ਆਫ ਹਾਰਮੋਜ਼ ਆ ਉੱਥੇ ਰੁਕੇ ਹੋਏ ਹੈਗੇ ਆ, ਉਹ ਉੱਥੋਂ ਜਾ ਨਹੀਂ ਰਹੇ, ਪਰ ਅਮਰੀਕਾ ਕੋਸ਼ਿਸ਼ ਕਰ ਰਿਹਾ ਵੀ ਅਸੀਂ ਸਿਕਿਉਰਿਟੀ ਵੀ ਦੇਵਾਂਗੇ, ਜਿਹੜੀ ਇੰਸ਼ੋਰੈਂਸ ਆ ਉਹਦੇ ਉੱਤੇ ਵੀ ਵਰਕਆਊਟ ਚੱਲ ਰਿਹਾ ਹੈਗਾ। ਕਹਿੰਦੇ ਵੀ 200 ਦੇ ਕਰੀਬ ਸ਼ਿਪ ਜਿਹੜੇ ਆ ਉੱਥੋਂ ਲੰਘਦੇ ਹੈਗੇ ਆ, ਸੋ ਖਾਸ ਕਰਕੇ ਆਇਲ ਤੇ ਲਿਕੁਇਫਾਈਡ ਨੈਚੁਰਲ ਗੈਸ ਨੂੰ ਲੈ ਕੇ। ਕਤਰ ਦੇ ਵਿੱਚ ਕਾਫੀ ਗੁੱਸਾ ਆ ਈਰਾਨ ਦੇ ਲੋਕਾਂ ਦੇ ਉਲਟ, ਕਿਉਂਕਿ ਉਹਨਾਂ ਨੇ ਕਿਹਾ ਵੀ ਸਾਡੇ ਮੁਲਕ ਦੇ ਉੱਤੇ ਈਰਾਨ ਨੇ ਅਟੈਕ ਕੀਤਾ ਹੈਗਾ, ਪਰ ਈਰਾਨ ਵਾਲੇ ਕਹਿ ਰਹੇ ਆ ਵੀ ਤੁਸੀਂ ਬੇਸ ਬਣਾਇਆ ਤੇ ਤੁਹਾਤੋਂ ਜਿਹੜੇ ਤੁਹਾਡੇ ਬੇਸ ਤੋਂ ਅਮਰੀਕਾ ਸਾਡੇ ਤੇ ਅਟੈਕ ਕਰ ਰਿਹਾ ਹੈਗਾ ਆ। ਅਮਾਨ ਦੀ ਨੇਵੀ ਨੇ ਰੈਸਕਿਊ ਕੀਤਾ ਹੈਗਾ ਕਾਰਗੋ ਸ਼ਿਪ, ਜਿਹਨੂੰ ਮਿਜ਼ਾਈਲ ਲੱਗੀ ਸੀ, ਸਟੇਟ ਆਫ ਹਰਮਜ਼ ਵਾਲਾ ਜੋ ਏਰੀਆ ਹੈ ਉੱਥੇ। US ਮਿਲਟਰੀ ਨੇ ਵੀਡੀਓਜ਼ ਹੋਰ ਸ਼ੇਅਰ ਕੀਤੀਆਂ ਹੈਗੀਆਂ, ਜਿੱਥੇ ਇਰਾਨੀਅਨ ਵਾਰਸ਼ਿਪ ਨੂੰ ਸਿੰਕ ਕੀਤਾ ਗਿਆ ਹੈਗਾ, ਜਿਹੜਾ ਕਿ ਲਗਭਗ 1000 ਮੀਲ ਦੂਰ ਸੀ ਈਰਾਨ ਦੇ ਕੋਸਟਲ ਵਾਟਰ ਤੋਂ, ਸ਼੍ਰੀਲੰਕਾ ਦੇ ਲਾਗੇ ਸੀ, ਤੇ ਇੰਡੀਅਨ ਓਸ਼ਨ ਦੇ ਵਿੱਚ ਇਹ ਜਿਹੜਾ ਵਾਰਸ਼ਿਪ ਈਰਾਨ ਵਾਲਿਆਂ ਦਾ ਸੀਗਾ। ਸੋ ਪੈਂਟਾਗਨ ਦੇ ਲੀਡਰਸ ਜੋ ਟਰੂਪਸ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੀ ਪ੍ਰੇਜ਼ ਕਰ ਰਹੇ ਆ, ਕਹਿੰਦੇ ਵੀ ਅਸੀਂ ਤੁਹਾਡੀ ਜਿਹੜੀ ਸੈਕਰੀਫਾਈਸ ਆ ਉਹ ਕਦੇ ਵੀ ਨਹੀਂ ਭੁੱਲਾਂਗੇ। 4 ਜਣਿਆਂ ਦੇ ਨਾਂ ਉਹਨਾਂ ਨੇ ਡਿਸਕਲੋਜ਼ ਕਰ ਦਿੱਤੇ ਸੀ, ਕੈਪਟਨ ਕੋਡੀ ਕੌਰਕ, ਸਰਜੈਂਟ ਡੈਕਲਨ ਕੋਡੀ, ਸਰਜੈਂਟ ਫਸਟ ਕਲਾਸ ਨਿਕੋਲ ਅਮੋਰ ਤੇ ਸਰਜੈਂਟ ਫਸਟ ਕਲਾਸ ਨੋਹੇ ਟਿਟਜੈਂਸ। ਸੋ 2 ਜਣਿਆਂ ਦੇ ਹਜੇ ਨਾਂ ਨਹੀਂ ਆਏ ਹੈਗੇ। ਇਲੀਨੋਇਸ ਦੇ ਗਵਰਨਰ JB ਪ੍ਰਿਟਜ਼ੇਕਰ ਉਹਨਾਂ ਨੇ ਇਹ ਕਿਹਾ ਵੀ ਸਟੇਟ ਡਿਪਾਰਟਮੈਂਟ ਨੂੰ ਜਿਹੜੇ ਲੋਕਾਂ ਨੇ ਇਵੈਕੂਏਟ ਹੋਣਾ ਹੈਗਾ ਉੱਥੋਂ, ਉਹਨਾਂ ਨੂੰ ਕਲੀਅਰ ਇੰਸਟਰਕਸ਼ਨ ਦੇਣੀਆਂ ਚਾਹੀਦੀਆਂ, ਵੀ ਬਹੁਤ ਜ਼ਿਆਦਾ ਲੋਕ ਫਸੇ ਹੋਏ ਹੈਗੇ ਆ, ਇਹ 'ਚ ਕੋਈ ਝੂਠ ਨਹੀਂ ਹੈ, ਬਹੁਤ ਸਾਰੇ ਲੋਕ ਉੱਥੇ ਫਸੇ ਹੋਏ ਆ, ਤੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਸ ਤਰ੍ਹਾਂ ਅਸੀਂ ਉੱਥੋਂ ਬਾਹਰ ਜਿਹੜਾ ਆ ਨਿਕਲੀਏ। ਕੋਸ਼ਿਸ਼ ਅਮਰੀਕਨਜ਼ ਕਰ ਰਹੇ ਆ ਮਿਡਲ ਈਸਟ ਦੇ ਜਿੰਨੇ ਵੀ ਮੁਲਕ ਆ ਉਹਨਾਂ ਚੋਂ ਨਿਕਲ ਤੋਂ ਬਾਹਰ, ਪਰ ਕਹਿੰਦੇ ਵੀ ਗਵਰਨਮੈਂਟ ਦੇ ਰਿਸਪੌਂਸ ਤੋਂ ਬਹੁਤ ਜ਼ਿਆਦਾ ਫਰਸਟ੍ਰੇਟਡ ਹੈਗੇ ਆ। ਅਮਰੀਕਾ ਨੇ 14 ਮੁਲਕਾਂ ਤੋਂ ਮਿਡਲ ਈਸਟ ਦੇ ਜੋ ਹੈਗੇ ਆ ਲੋਕਾਂ ਨੂੰ ਇਹ ਕਿਹਾ, ਅਮਰੀਕਨ ਸਿਟੀਜ਼ਨ ਜਾਂ ਜੋ ਵੀ ਰੈਜ਼ੀਡੈਂਟਸ ਹੈਗੇ ਗ੍ਰੀਨ ਕਾਰਡ ਹੋਲਡਰਸ, ਤੇ ਇਹਨਾਂ ਮੁਲਕਾਂ ਤੋਂ ਬਾਹਰ ਨਿਕਲ ਆਓ। ਸ਼ਾਸ਼ਾ ਹੌਫਮੈਨ ਇੱਕ ਅਮਰੀਕਨ ਆ ਜੋ ਸ਼ਿਕਾਗੋ ਦੇ ਵਿੱਚ ਰਹਿੰਦੀ ਆ, ਵਕੇਸ਼ਨ ਕਰਨ ਦੁਬਈ ਗਈ ਸੀ, ਤੇ ਉਹਨੇ ਕਿਹਾ ਵੀ ਜਦੋਂ US ਇਜ਼ਰਾਈਲ ਦਾ ਮਿਲਟਰੀ ਐਕਸ਼ਨ ਸ਼ੁਰੂ ਹੋ ਗਿਆ ਤੇ ਉਹਦੀ ਜਿਹੜੀ ਫਲਾਈਟ ਆ ਉਹ ਕੈਂਸਲ ਹੋ ਗਈ, ਤੇ ਜਿਸ ਹਿਸਾਬ ਦੇ ਨਾਲ ਜਦੋਂ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਸੁਣਿਆ ਵੀ ਆਪਰੇਸ਼ਨ ਐਪਿਕ ਫਰੀ ਜੋ ਆ ਉਹ 4 ਤੋਂ 5 ਵੀਕ ਤੱਕ ਵੀ ਚੱਲ ਸਕਦਾ ਹੈਗਾ ਆ। ਸੋ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਅਸੀਂ ਹੁਣ ਟ੍ਰੈਪਡ ਹੈਗੇ ਆ, ਤੇ ਸਾਨੂੰ ਪਤਾ ਨਹੀਂ ਲੱਗਦਾ ਵੀ ਕਿਸ ਤਰ੍ਹਾਂ ਇੱਥੋਂ ਆਪਾਂ ਨਿਕਲ ਕੇ ਬਾਹਰ ਜਾਈਏ, ਕਿਉਂਕਿ ਸਾਰੇ 에ਅਰਪੋਰਟਸ ਬੰਦ ਆ। ਜੀ ਬਿਲਕੁਲ। ਮਿਊਨੇਸ਼ਨਸ ਦਾ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਰੌਲਾ ਹੈ ਆਪਰੇਸ਼ਨ ਐਪਿਕ ਫਿਊਰੀ ਦੇ ਵਿੱਚ, ਜਿਹੜਾ 2000 ਤੋਂ ਵੱਧ ਟਾਰਗੇਟਸ ਦੇ ਉੱਤੇ ਅਮਰੀਕਾ ਤੇ ਇਜ਼ਰਾਈਲ ਨੇ ਮਿਲ ਕੇ ਹਮਲਾ ਜਿਹੜਾ ਉਹ ਕੀਤਾ ਆ। ਹੁਣ ਇਹ ਭਰੋਸਾ ਦਵਾ ਰਹੇ ਆ ਟਰੰਪ ਹੁਣੀ ਤੇ ਪੀਟ ਹੈਗਸੈਥ ਹੁਣੀ, ਕਹਿੰਦੇ ਵੀ ਮਿਊਨੇਸ਼ਨਸ ਸਾਡੀਆਂ ਜਿਹੜੀਆਂ ਉਹ ਘੱਟ ਨਹੀਂ ਹੈਗੀਆਂ, ਤੇ ਜਿੰਨੀ ਦੇਰ ਤੱਕ ਈਰਾਨ ਕਾਊਂਟਰ ਕਰੀ ਜਾ ਰਿਹਾ ਉਸ ਤੋਂ ਜ਼ਿਆਦਾ ਸਾਡੇ ਕੋਲ ਹੈਗਾ ਆ। ਟਰੰਪ ਹੁਣਾਂ ਨੇ ਤਾਂ ਬੀਤੇ ਦਿਨਾਂ 'ਚ ਕਿਹਾ ਸੀਗਾ ਵੀ ਅਸੀਂ ਤਾਂ ਫੋਰਐਵਰ ਲੜਾਈ ਵੀ ਜਿਹੜੀ ਉਹ ਲੜ ਸਕਦੇ ਹਾਂ, ਸਾਡੇ ਕੋਲ ਸਟਾਕ ਪਾਈਲ ਬਹੁਤ ਜ਼ਿਆਦਾ ਜਿਹੜੇ ਉਹ ਪਏ ਆ, ਪਰ ਇਹ ਮਹਿੰਗੇ ਬਹੁਤ ਆ। ਅਮਰੀਕਨ ਟੈਕਸ ਪੇਅਰ ਨੂੰ ਇਹ ਚਾਹੇ ਪਤਾ ਨਹੀਂ ਕਿੰਨੇ ਦਿਨ ਦੀ ਇਹ ਜਿਹੜੀ ਲੜਾਈ ਰਹਿਣੀ ਆ, ਹਰਜੋਤ ਸਿੰਘ ਜੀ ਵਾਰ ਰਹਿਣੀ ਆ, ਇਹ ਬਿਲੀਅਨਸ ਆਫ ਡਾਲਰ ਦੇ ਵਿੱਚ ਪੈਣੀ ਹੈ। ਇੱਕ ਇੱਕ ਦਿਨ ਦਾ ਜਿਹੜਾ ਖਰਚਾ ਆ ਉਹ $700 ਮਿਲੀਅਨ ਤੋਂ ਵੱਧ ਇਸ ਟਾਈਮ ਆ ਰਿਹਾ ਆ, ਤੇ ਅਮਰੀਕਾ ਦੇ ਟੈਕਸ ਪੇਅਰ ਨੇ ਆਲਰੇਡੀ ਇਦਾਂ ਦੀਆਂ ਫੋਰਐਵਰ ਵਾਰਸ ਝੱਲੀਆਂ ਜਿਹਦੇ ਵਿੱਚ ਟ੍ਰਿਲੀਅਨਸ ਆਫ ਡਾਲਰ ਦਾ ਖਰਚਾ ਹੋਇਆ ਆ। ਉਹਨਾਂ ਵਾਰਸ ਦੇ ਕਰਕੇ ਹੀ ਅਮਰੀਕਾ ਦੇ ਉੱਤੇ ਜਿਹੜਾ ਡੈਟ ਆ ਉਹ ਵੀ ਬਹੁਤ ਜ਼ਿਆਦਾ ਵਧਿਆ ਹੈਗਾ ਆ। 17,500 ਲੋਕ ਸੋ ਫਾਰ ਮਿਡਲ ਈਸਟ ਨੂੰ ਛੱਡ ਕੇ, ਅਮਰੀਕੀ ਸਿਟੀਜ਼ਨ ਉਹ ਛੱਡ ਕੇ ਜਿਹੜੇ ਉਹ ਆ ਚੁੱਕੇ ਹੈਗੇ ਆ। ਡਿਲਨ ਜੌਨਸਨ
ਇਹ ਯੂਐਸ ਸਟੇਟ ਡਿਪਾਰਟਮੈਂਟ ਦੇ ਅਧਿਕਾਰੀ ਆ, ਉਹਨਾਂ ਨੇ ਇਹ ਜਿਹੜਾ ਉਹ ਦੱਸਿਆ ਵੀ 17,500 ਅਮਰੀਕਨਸ ਯੂਐਸ ਦੇ ਵਿੱਚ ਫਰਵਰੀ 28 ਤੋਂ ਬਾਅਦ ਹੁਣ ਤੱਕ ਆਏ ਆ, ਤੇ ਕਹਿੰਦੇ ਮੰਗਲਵਾਰ ਨੂੰ ਹੀ 8,500 ਲੋਕ ਉਹਨਾਂ ਚੋਂ ਇੱਕੋ ਦਿਨ ਦੇ ਵਿੱਚ ਆਏ ਆ। ਇਹ ਜਿਹੜਾ ਪਤਾ ਲੱਗ ਰਿਹਾ ਮਿਡਲ ਈਸਟ ਦੇ ਵਿੱਚ ਜਿਹੜੇ ਲੋਕ ਫਸੇ ਆ, ਕੁਝ ਦੁਬਈ ਦੇ ਵਿੱਚ, UAE ਦੇ ਵਿੱਚ, ਅਬੂ ਧਾਬੀ 'ਚ, ਉਹ ਲੱਖਾਂ ਹੀ ਡਾਲਰ ਪ੍ਰਾਈਵੇਟ ਜੈਟਸ ਵਾਲਿਆਂ ਨੂੰ ਦੇਣ ਨੂੰ ਰਾਜੀ ਨੇ ਵੀ ਭਾਈ ਸਾਡੇ ਕੋਲ ਲੱਖਾਂ ਹੀ ਡਾਲਰ ਲੈ ਲਓ ਤੇ ਸਾਨੂੰ ਕਿਸੇ ਤਰੀਕੇ ਇੱਥੋਂ ਕੱਢ ਦਿਓ, ਸਾਨੂੰ ਸਾਡੇ ਮੁਲਕ ਤੱਕ ਜਿਹੜਾ ਉਹ ਪਹੁੰਚਾ ਜਿਹੜਾ ਉਹ ਦਿਓ। ਸੋ ਇਹ ਹੁਣ ਚੀਜ਼ ਚੱਲ ਰਹੀ ਆ। ਉਧਰ ਮਾਗਾ ਦੇ ਵਿੱਚ ਕੌਨਫਲਿਕਟ ਜਿਹੜਾ ਇਹਨਾਂ ਦਾ ਦਰਾਰਾਂ ਜਿਹੜੀਆਂ ਉਹ ਵੱਧ ਰਹੀਆਂ ਆ। ਟਰੰਪ ਦਾ ਬੇਸ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਆਪਣੇ ਕੈਂਪੇਨ 'ਚ ਕਿਹਾ ਆਈ ਐਮ ਪ੍ਰੈਜ਼ੀਡੈਂਟ ਆਫ ਪੀਸ, ਆਈ ਐਮ ਕੈਂਡੀਡੇਟ ਆਫ ਪੀਸ, ਨੋ ਨਿਊ ਵਾਰਸ, ਨੋ ਫੋਰਐਵਰ ਵਾਰਸ, ਮੇਰੀ ਪਰਸਨੈਲਿਟੀ ਵਾਰਸ ਦੇ ਉਲਟ ਵਾਲੀ ਆ। ਤੇ ਆਪ ਜਿਹੜੀਆਂ ਆ ਹੁਣ ਜਿਹੜੀ ਇਹ ਇੱਕ ਹਿਸਾਬ ਦੇ ਨਾਲ ਵੱਡੀ ਲੜਾਈ ਜਿਹੜੀ ਉਹ ਛੇੜ ਬੈਠੇ ਹੈਗੇ ਆ। ਸੋ ਇਹਨਾਂ ਦੇ ਆਪਣੇ ਬੇਸ ਦੇ ਵਿੱਚ ਵੀ ਨਿਰਾਸ਼ਾ ਜਿਹੜੀ ਆ ਟਰੰਪ ਹੁਣਾਂ ਦੇ ਇਹਨਾਂ ਐਕਸ਼ਨਸ ਨੂੰ ਲੈ ਕੇ ਹੋ ਰਹੀ ਆ। ਟਰੰਪ ਦਾ ਬੇਸ ਜਿਹੜਾ ਕਿਤੇ ਨਾ ਕਿਤੇ ਬਿਟਰੇਡ ਵੀ ਮਹਿਸੂਸ ਜਿਹੜਾ ਉਹ ਕਰ ਰਿਹਾ ਹੈਗਾ ਆ, ਖਾਸ ਕਰਕੇ ਉਦੋਂ ਜਦੋਂ 6 ਅਮਰੀਕੀ ਆਲਰੇਡੀ ਜਿਹੜੇ ਆ ਉਹ ਅਮਰੀਕਾ ਦੇ ਝੰਡਿਆਂ ਦੇ ਕਫਨਾਂ ਵਿੱਚ, ਕੈਸਕਟਸ ਦੇ ਵਿੱਚ ਵਾਪਸ ਜਿਹੜੇ ਉਹ ਆਏ ਆ, ਉਹਨਾਂ ਦੀ ਮੌਤ ਜਿਹੜੀ ਉਹ ਹੋਈ ਹੈਗੀ ਆ। ਉਧਰ ਇੰਡੀਆ ਨੇ ਹੁਣ ਇੰਡੀਆ ਵੀ ਇਸ ਗੱਲ ਤੋਂ ਐਂਗਲ 'ਚ ਆ ਗਿਆ ਨਾ, ਜਿਹੜਾ ਉਹਨਾਂ ਦਾ ਆਇਰਿਸ ਡੀਨਾ ਜਿਹੜਾ ਵਾਰਸ਼ਿਪ ਸੀਗੀ ਈਰਾਨ ਦੀ, ਉਹ ਉੱਥੇ ਪਹੁੰਚੀ ਹੋਈ ਸੀ। ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਉਹਨਾਂ ਕਲੇਮਸ ਨੂੰ ਰਿਜੈਕਟ ਕੀਤਾ ਹੈ, ਨਾ ਕੀਤੀ ਆ ਵੀ ਉਹਨਾਂ ਨੇ US ਨੇਵੀ ਨੂੰ ਆਪਣੇ ਜਿਹੜੇ ਪੋਰਟਸ ਆ ਉਹ ਵਰਤਣ ਦੇ ਲਈ ਆਗਿਆ ਦਿੱਤੀ ਸੀਗੀ US ਨੇਵੀ ਨੂੰ। ਸੋ ਈਰਾਨ ਦੇ ਉਲਟ ਵਾਰ ਦੇ ਵਿੱਚ ਸੋ ਉਹਨਾਂ ਨੇ ਨਾ ਕਰ ਦਿੱਤੀ ਆ। ਥੋੜੇ ਦਿਨ ਪਹਿਲਾਂ ਇੱਕ ਮੈਟ ਗੇਟਸ ਜਿਹੜੇ ਸਾਬਕਾ ਰਿਪਰੈਜ਼ੈਂਟੇਟਿਵ ਆ, ਉਹ ਇੱਕ ਸਾਬਕਾ ਮੇਜਰ ਦੀ ਇੰਟਰਵਿਊ ਕਰ ਰਹੇ ਸੀ, ਜਿਹਦੇ ਵਿੱਚ ਉਸ ਸਾਬਕਾ ਮੇਜਰ ਨੇ ਇਹ ਦਾਅਵਾ ਕਰ ਦਿੱਤਾ ਸੀਗਾ ਵੀ ਅਮਰੀਕਾ ਦੇ ਜਿਹੜੇ ਆਲੇ ਦੁਆਲੇ ਬੇਸਿਸ ਆ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਆ, ਜਿਹਦੇ ਕਰਕੇ ਜਿਹੜੇ ਹਾਰਬਰ ਵੀ ਸੀਗੇ, ਜਿਨ੍ਹਾਂ ਬੰਦਰਗਾਹਾਂ ਦੇ ਉੱਤੇ ਇਹਨਾਂ ਦੇ ਨੇਵੀ ਵਾਲੇ ਸੀਗੇ, ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ, ਜਿਸ ਕਰਕੇ ਇੰਡੀਆ ਦੀਆਂ ਜਿਹੜੀਆਂ ਪੋਰਟਸ ਆ, ਉਹਨਾਂ ਦੀਆਂ ਬੰਦਰਗਾਹਾਂ ਆ, ਉਹਨਾਂ ਨੂੰ ਅਮਰੀਕਾ ਦੀ ਨੇਵੀ ਦੇ ਦੁਆਰਾ ਵਰਤਿਆ ਜਿਹੜਾ ਜਾ ਰਿਹਾ ਹੈ। ਸੋ ਉਸ ਦੇ ਬਾਬਤ ਇਹਨਾਂ ਨੇ ਇਹ ਜਿਹੜਾ ਉਹ ਦਾਅਵਾ ਰਿਜੈਕਟ ਕੀਤਾ ਇੰਡੀਆ ਦੀ ਐਕਸਟਰਨਲ ਅਫੇਅਰਸ ਨੇ, ਮਿਨਿਸਟਰੀ ਨੇ, ਵੀ ਨਹੀਂ ਅਸੀਂ US ਦੀ ਨੇਵੀ ਨੂੰ ਆਪਣੇ ਜਿਹੜੇ ਪੋਰਟਸ ਆ ਉਹਨਾਂ ਦੀ ਵਰਤੋਂ ਨਹੀਂ ਜਿਹੜੀ ਉਹ ਕਰਨ ਦਿੱਤੀ ਹੈਗੀ। ਪਰ ਜਦ ਕਿ ਆਪਾਂ ਦੇਖਿਆ ਵੀ ਇੰਡੀਅਨ ਓਸ਼ਨ ਦੇ ਵਿੱਚ ਹੀ ਈਰਾਨ ਦਾ ਜਿਹੜਾ ਵਾਰਸ਼ਿਪ ਸੀਗਾ ਆਇਰਿਸ ਡੀਨਾ, ਉਸ ਨੂੰ ਸਬਮਰੀਨ ਦੇ ਨਾਲ ਟੋਰਪੀਡੋ ਕਰਕੇ ਜਿਹੜਾ ਉਹ ਮਾਰ ਦਿੱਤਾ ਗਿਆ ਸੀ, ਡੁਬਾ ਜਿਹੜਾ ਉਹ ਦਿੱਤਾ ਗਿਆ ਸੀ ਸਬਮਰੀਨ ਅਟੈਕ ਦੇ ਜਿਹੜੇ ਉਹ ਨਾਲ। ਸੋ ਲਗਾਤਾਰ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਚੀਜ਼ਾਂ ਅਨਫੋਲਡ ਹੋ ਰਹੀਆਂ ਆ, ਚੀਜ਼ਾਂ ਜਿਹੜੀਆਂ ਆ ਉਹ ਵੱਧ ਰਹੀਆਂ ਆ। ਈਰਾਨ ਦੇ ਦੁਆਰਾ ਖਾਸ ਕਰਕੇ ਆ ਜਿਹੜੀ ਹੁਣ ਟਰਕੀ ਵਾਲੇ ਪਾਸੇ ਨੂੰ ਮਿਜ਼ਾਈਲ ਜਿਹੜੀ ਸੁੱਟੀ ਗਈ ਸੀ, ਉਸ ਨੂੰ ਲੈ ਕੇ ਵੀ ਜਿਹੜੀ ਸਿਚੁਏਸ਼ਨ ਐਸਕੇਲੇਟ ਜਿਹੜੀ ਉਹ ਹੋ ਜਾਣੀ ਸੀਗੀ, ਜੇ ਉਹ ਟਰਕੀ ਦੇ ਉੱਤੇ ਇਸ ਦਾ ਕਹਿ ਲਓ ਵੀ ਮਿਜ਼ਾਈਲ ਜਿਹੜੀ ਉਹ ਡਿੱਗ ਜਾਂਦੀ ਤਾਂ ਫਿਰ ਉਹ ਨਾਟੋ ਦੇ ਉੱਤੇ ਹਮਲੇ ਦੇ ਤੌਰ ਦੇ ਉੱਤੇ ਉਸ ਨੂੰ ਦੇਖਿਆ ਜਿਹੜਾ ਉਹ ਜਾਣਾ ਸੀ। ਸੋ ਰੀਜਨਲ ਕੌਨਫਲਿਕਟ ਜਿਹੜਾ ਇਸ ਟਾਈਮ ਲਗਾਤਾਰ ਵੱਧ ਰਿਹਾ ਆ, ਚੱਲ ਰਿਹਾ ਆ, ਤੇ ਸੀਜ਼ਫਾਇਰ ਦੀ ਅਜੇ ਕੋਈ ਸੰਭਾਵਨਾ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਹੈਗੀ। ਜੀ